मैं फिर उस बड़ी गली चो इंज गली परली अच्छा। उत्थे खलो गया। हम्म मैं कहा भी आ साडा घर। हम्म मैनू आखन लगे दस खलोता क्यों आ? अच्छा। मैं कहा भी साडा घर यही है। पछाण लिया तुसीं? पछाण लिया। वो हासे आखो तेरे सदके तू ते बई बड़ा सियाणा। उचना नू ऊधम सिंह ककड़ां दा हाँ जी। गबरू छोड़ ਉਹਨਾਂ ਦਾ ਜਿਹੜਾ ਮੁੰਡਾ ਸੀ। हाँ वो अंदरों आ गया। अच्छा। ये साडा भरेवा पाकिस्तान का। उन्हें छान लिया भैया पाकिस्तान के। अच्छा। मैनू बोला भाई चौधरी किवें खड़िया गली च? मैं कहा भी सरदार ये घर कभी साढ़े सन। ओए होए होए। अकाज मेरे प्यो नू बोलिया चाचा आओ। हिंदू नू बोलिया जा इत्थों भज। अच्छा। मेरे परौने मेरे घर आए गए। अच्छा। नहीं ਕੋਈ ਨਾਂ ਚੇਤਾ ਆਪਣੇ ਯਾਰਾਂ ਦੇ? आहो यारा का नाम से परमल्ला अच्छा। बिस्सा मोमन। अच्छा। हिंदुओं ने ਉਹ ਤੇ ਹੈਰਾਨ ਹੋ ਗਏ ਹੋਣੇ ਨੇ। हैरान हो गए जफिया पावा रोवा हूं की घर वालियां भी रोवा। अच्छा। चौधरी आ गए चौधरी ਪਿੰਡ ਦੇ ਮਾਲਕ ਆ ਗਏ ਨੇ। आ गए। बुढ़े बच्चे जनानियां अंदर जो सामान था बिस्तरे बन के चार सपेरे वो बनने। हाँ जी। जवान तबका भुट्टे छत। अच्छा। उत्थों फिर साडी गड्डी टुरी शाम ਨੂੰ। अंबाले के कोल आन के फिर गड्डी साडी डकी गई। ਡੱਕੀ ਗਈ। बई इनू ਵੱਢਾਂ ठुकांगे। अच्छा। आत्मा राम अच्छा। बदरी हरिया अच्छा। ये तीन भरा सन बामण। अच्छा बामन सन। लीला बामण अच्छा। वो भी मारा बड़ा सज्जन था। अच्छा। ਹੁਣ ਵੀ ਅਸੀਂ ਉन्हीं ਕੋਲ ਰਹੇ ਹਾਂ। अच्छा। सन 62 ਦੇ 8 ਦਿਨ ਰਹੇ ਹਾਂ। ਅੱਛਾ ਤੁਹਾਡੀ ਸ਼ਾਦੀ ਯੂਪੀ 'ਚ ਹੋਈ? ਯੂਪੀ ਚ ਹੋਈ। ਸਹੀ। ਇੱਥੋਂ 10 ਸਾਲ ਬਾਅਦ ਗਏ। ਅੱਛਾ ਜਦੋਂ ਪਾਕਿਸਤਾਨ ਬਣਿਆ ਉਸ ਤੋਂ ਬਾਅਦ 10 ਸਾਲ ਬਾਅਦ ਸ਼ਾਦੀ ਹੋਈ? ਬਾਅਦ ਗਏ 62 ਸਾਲ ਹੀ ਚ ਗਏ। सन 62। ਅੱਛਾ ਸਨ 62। ਕੋਟਲੀ ਅਰੂੜਾ ਪਿੰਡ ਹੈ ਜੀ। अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਕੋਟਲੀ ਅਰੂੜਾ ਪਿੰਡ ਵਿੱਚ ਪਹੁੰਚੀ ਹੈ। ਅੱਜ ਇੱਥੇ ਸਾਨੂੰ ਕਰਨਾਲ ਜ਼ਿਲ੍ਹਾ ਦੇ ਬਜ਼ੁਰਗ ਮਿਲੇ ਨੇ ਜਿਨ੍ਹਾਂ ਦਾ ਪਿਛਲਾ ਪਿੰਡ ਡਾਚਰ ਸੀ ਤੇ ਅਸੀਂ ਇਹਨਾਂ ਕੋਲੋਂ ਪਿੰਡ ਡਾਚਰ ਦੀਆਂ ਗੱਲਾਂ ਪੁੱਛਾਂਗੇ, ਨਾਲ ਉਹ ਹਿਜਰਤ ਦੀ ਦਾਸਤਾਨ ਵੀ ਸੁਣਾਂਗੇ ਕਿ ਇਹਨਾਂ ਨੇ ਆਪਣੇ ਪਿੰਡ ਕਿੱਦਾਂ ਛੱਡੇ ਤੇ 3 ਵਾਰੀ ਇਹ ਬਜ਼ੁਰਗ ਇੰਡੀਆ ਹੋ ਕੇ ਆਏ ਤੇ ਇਹਨਾਂ ਦੀ ਸ਼ਾਦੀ ਵੀ ਯੂਪੀ ਦੇ ਵਿੱਚ ਹੋਈ। ਉਹਦੇ ਬਾਰੇ ਵੀ ਪੁੱਛਦੇ ਹਾਂ ਤੇ 8 ਦਿਨ ਜਿਹੜਾ ਆਪਣੇ ਪਿੰਡ ਰਹੇ ਉਹਦੇ ਬਾਰੇ ਵੀ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ। ਆਓ ਮਿਲਦੇ ਇਹਨਾਂ ਦੇ ਨਾਲ ਤੇ ਪਿੰਡ ਦੀਆਂ ਯਾਦਾਂ ਤਾਜ਼ੀਆਂ ਕਰਦੇ ਹਾਂ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ? खैर शुक्र है। ਠੀਕ ਠਾਕ ਹੋ? ठीक। ਕੀ ਨਾਮ ਹੈ ਆਪਣਾ? यासीन ਯਾਸੀਨ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? बरकत अली ਬਰਕਤ ਅਲੀ। ਦਾਦਾ ਜੀ ਦਾ? मेजर ਮੈਜ਼ਰ।
ਕਿਹੜੀ ਬਰਾਦਰੀ ਹੈ ਆਪਣੀ? ਰਾਜਪੂਤ। ਕਿਹੜੀ ਗੋਤ ਹੈ? ਤੂਰ ਤੂਰ। ਤੂਰ, ਅੱਛਾ ਤੂਰ, ਸਹੀ ਹੋ ਗਿਆ। ਬਜ਼ੁਰਗੋ ਪਿੱਛੇ ਆਪਣਾ ਕਿਹੜਾ ਪਿੰਡ ਸੀ? ਦਚਰ। ਦਚਰ। हाँ, ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? इसके नाल लगती सी आबड़ी, ਹੂੰ। जलवाना, ਅੱਛਾ। गोंडर, ਹੂੰ। ते कोई 10-12 कोटे संड, ਅੱਛਾ। 3 कोवा थे निसंग, ਹੂੰ। काछवा, ਸਹੀ। डबरी गाड़ियाँ की, ਹੂੰ। ये पिंड नाल ਤਹਿਸੀਲ ਕਿਹੜੀ ਸੀ ਇਹਦੀ? करनाल, ਜ਼ਿਲ੍ਹਾ ਵੀ ਕਰਨਾਲ। जिला भी करनाल। ਸਹੀ ਹੋ ਗਿਆ। ਇਹ ਜਿਹੜੇ ਤੁਹਾਡਾ ਪਿੰਡ ਸੀ, जी, ਇਹਦੇ ਆਲੇ ਦੁਆਲੇ ਸਿੱਖਾਂ ਦੇ ਪਿੰਡ ਸਨ ਜਾਂ ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ? साढ़े आले दुआले सन हिंदू जट, ਅੱਛਾ। सिख कोई नहीं सी। ਅੱਛਾ, ਹਿੰਦੂ ਜੱਟ ਸਨ। हिंदू जट सन, ਅੱਛਾ। वो मालक सन। ਹੂੰ। हिंदू राजपूत सन, ਅੱਛਾ। साढ़े विच ही। ਹੂੰ। आह कलमा पढ़ लिया, उन्हें कलमा नहीं पढ़िया। ਅੱਛਾ। हिंदू राजपूत भी बेबा सन, ਸਹੀ। जट हिंदू बेबा सन। ਸਹੀ ਹੋ ਗਿਆ। ਰਾਜਪੂਤ ਤੇ ਸਾਰੇ ਹਿੰਦੂਆਂ ਮੁਸਲਮਾਨ ਹੋਏ ਨੇ ਨਾ ਕਿਸੇ सारे ਦੌਰ 'ਚ, उस दौर में। ਤੇ ਕੁਝ ਜਿਹੜੇ ਨੇ ਉਹ ਹਲੇ ਵੀ ਹਿੰਦੂ ਨੇ ਉੱਥੇ। ਹਿੰਦੂ ਹੀ ਨੇ। ਹਾਂਜੀ, ਅਸਲ ਤੇ ਤਰੀਕ ਜਿਹੜੀ ਹੈ ਉਹ ਰਾਜਪੂਤਾਂ ਦੀ ਹਿੰਦੂ ਹੀ ਨੇ। हिंदू ही ने। ਹਾਂਜੀ। ਅੱਛਾ ਬਜ਼ੁਰਗੋ, ਇਹ ਦੱਸੋ ਆਪਣਾ ਪਿੰਡ ਕਿੱਡਾ ਕੁ ਸੀ? पिंड साडा 52,000 विघा साडे पिंड का रकबा था। 52,000 बीघा। दो कनाल का विघा हुंदा सी। ਅੱਛਾ। 2 कनाल का। ਸਹੀ ਸਹੀ ਸਹੀ। ਚੰਗੀ, ਇਹਦਾ ਮਤਲਬ ਭਾਰੀ ਸਾਮੀ ਸੀ ਤੁਹਾਡਾ ਪਿੰਡ ਦੀ। मैं क्या उरले सिरे तो ਹਾਂਜੀ। उरले सिरे जाइए तो ये नहीं सी पता लगता भी ये कौन है, किदा पुत्र है, ਅੱਛਾ। की ਇਹਦਾ नाम। ਕਿੰਨੀਆਂ ਮਸਜਿਦਾਂ ਸੀ ਪਿੰਡ ਦੇ ਵਿੱਚ? मस्जिद हन ਵੱਡੀਆਂ 5। ਅੱਛਾ, 5 ਮਸਜਿਦਾਂ ਸੀ। जी हाँ, ਪੱਕੀਆਂ ਸੀ ਸਾਰੀਆਂ? पक्कियां चोटी की। आप अच्छा। अपने महल्ले टब्बर की ਹੂੰ। 5 महल्ले सन ਅੱਛਾ। और टब्बर ਹੂੰ। 5 मस्जिदां। ਕਿਹੜੀ ਬਰਾਦਰੀ ਰਹਿੰਦੀ ਸੀ ਰਾਜਪੂਤਾਂ ਤੋਂ ਇਲਾਵਾ? ਉੱਥੇ ਰਹਿੰਦੇ ਹਨ ਖੱਤਰੀ ਅੱਛਾ। ਤੇ ਬੰਮਣ, ਹੂੰ। ਜਿਮਰ ਅੱਛਾ। ਤੇ ਕੋ ਰੋੜੇ ਵੀ ਥੇ, ਅੱਛਾ। ਚੂੜੇ, ਹੂੰ। ਚਿਮਿਆਰ, ਅੱਛਾ। ਇਹ ਵੀ ਉੱਥੇ ਰਹਿੰਦੇ ਸੀ? ਜਿਹੜੇ ਜੁੱਤੀਆਂ ਚਾਮਰ ਰੰਗ ਦੇ ਰੂੰ ਹਾਂਜੀ ਹਾਂਜੀ। ਉਹ ਸਨ। ਸਿੱਖ ਕੋਈ ਵੀ ਨਹੀਂ ਸੀ ਹੈ? नहीं, सिखा का एक बंदा भी नहीं था। ਹੂੰ। ਅੱਛਾ ਬਜ਼ੁਰਗੋ, ਆਪਣੇ ਜਿਹੜੇ ਘਰ ਸਨ जी, ਉਹ ਕਿਹੜੇ ਬੰਨੇ ਸਨ? ਸਾਡੇ ਸੀ ਪਹਾੜ ਵਾਲੇ ਪਾਸੇ। ਪਹਾੜ ਵਾਲੇ ਪਾਸੇ? ਘਰ ਵਾਲਾ ਮਕਾਨ ਸੀ ਬਚਕਾਰ। ਅੱਛਾ। उसमें ऊधम सिंह ककड़ा गया, ਉੱਥੇ ਬੈਠੇ ਨੇ ਉੱਥੇ ਬੈਠੇ ਤੁਹਾਡੇ ਪਿੰਡ ਦੇ ਤੁਹਾਡੇ ਘਰ ਦੇ ਵਿੱਚ? ਸਾਡੇ ਘਰ ਦੇ ਵਿੱਚ। ਪੱਕਾ ਘਰ ਸੀ? ਕੱਚੀ ਸਨ। ਅੱਛਾ, ਕੱਚੇ ਸਨ। ਸਹੀ ਹੋ ਗਿਆ। ਫਿਰ ਜਿਹੜਾ ਸੀ ਸਾਡੀ ਬਾਹਰ ਬੇਲੀ, ਹਾਂਜੀ। ਉੱਥੇ ਮਕਾਨ ਬਣਾਏ ਨੇ ਸੈਂਸਰੇ ਗਏ ਅੱਛਾ। ਸਿੱਖਾਂ ਦੇ। ਅੱਛਾ। ਉਹਨਾਂ ਨੂੰ ਅਸੀਂ ਮਿਲੇ ਆ। ਅੱਛਾ। ਜ਼ਾਰਾ, ਪਿਆਰਾ, ਪਾਲਾ, ਇਹ 3 ਅੱਛਾ। ਭਰਾ ਸਨ। ਚਲੋ, ਇਹ ਵੀ ਤੁਹਾਡੇ ਕੋਲ ਸਾਰੀ ਕਹਾਣੀ ਪੁੱਛਦੇ ਆ। ਅੱਛਾ, ਬਾਕੀ ਰਾਜਪੂਤਾਂ ਦੇ ਜਾਂ ਖੱਤਰੀਆਂ ਦੇ ਘਰ ਕੱਚੇ ਸਨ ਉੱਥੇ ਜ਼ਿਆਦਾਤਰ ਕਿ ਪੱਕੇ ਹੀ ਸਨ? ਪੱਕੇ ਬੇਬਾਸਣ, ਕੱਚੇ ਥੋੜੇ ਸਨ। ਅੱਛਾ, ਕੱਚੇ ਥੋੜੇ ਸਨ। ਹਾਂ। ਕਿੰਨੀਆਂ ਲੰਬੜਦਾਰੀਆਂ ਸੀ ਪਿੰਡ ਦੀਆਂ? ਪਿੰਡ ਦੀ ਲੰਬੜਦਾਰੀਆਂ 4 ਸਨ। 4 ਸੀ। ਕਿਹੜੀ ਕਿਹੜੀ ਬਰਾਦਰੀ ਕੋ ਸੀ ਹੈ? राजपूत, ਸਾਰੇ ਰਾਜਪੂਤਾਂ ਕੋ? सारे राजपूत से सन ना। ਹੂੰ। अब कमियां की तो नहीं ना। ਆ ਉਹਨਾਂ ਦੀ ਤਾਂ ਨਹੀਂ ਹੋਣੀ। वो मालक कोई नहीं थे। ਸਹੀ ਸਹੀ। ਇਹ ਕੋਈ ਨਾਂ ਚੇਤਾ ਨੇ ਉਹਨਾਂ ਦੇ ਲੰਬੜਦਾਰਾਂ ਦੇ? आहो, ਦੱਸਣਾ। जाबर ਹੂੰ। लंबरदार, ਹੂੰ। एक लंबरदार सी वो रोडा, ਅੱਛਾ। एक लंबरदार सी गम्मन, ਹੂੰ। एक लंबरदार और सी। ਅੱਛਾ ਅੱਛਾ। 4 सन। ਸਹੀ ਹੋ ਗਿਆ। वो परले मन गए। ਸਕੂਲ ਹੈ ਸੀ ਪਿੰਡ ਦੇ ਵਿੱਚ?
ਸਕੂਲ ਨਹੀਂ ਜੀ, ਮਦਰਸਾ ਸੀ ਇਸਲਾਮੀ। ਅੱਛਾ ਮਦਰਸਾ ਸੀ। ਮਦਰਸਾ ਸੀ ਬੜਾ ਛੋਟੀ ਦਾ। ਅੱਛਾ ਬੱਚੇ ਉੱਥੇ ਪੜ੍ਹਦੇ ਸੀ ਸਾਰਾ ਕੁਝ। ਸਾਡਾ ਉੱਥੇ ਹੀ ਪੜ੍ਹਦੇ ਸਨ। ਹੂੰ ਸਾਡੇ ਘਰ ਦੇ ਨਾਲ ਹੀ ਮਦਰਸਾ ਸੀ। ਸਹੀ ਹੋ ਗਿਆ। ਦਰਸ ਹਾਂਜੀ ਮਦਰਸਾ ਦਰਸ। ਬਾਹਰ ਕੇ ਪੜ੍ਹਦੇ ਹਨ ਬਲਕਿ ਹਾਫਿਜ਼ ਸਾਡਾ ਬੜਾ ਪਹੁੰਚ ਵਾਲਾ था। ਜਿਨ ਵੀ ਉੱਥੇ ਪੜ੍ਹਦੇ ਹੁੰਦੇ ਸਨ। ਅੱਛਾ ਜਿਨ੍ਹਾਂ ਦੇ ਬੱਚੇ ਵੀ ਪੜ੍ਹਦੇ ਸੀ। ਉੱਥੇ ਪੜ੍ਹਦੇ ਹਨ। ਉਹ ਫਿਰ ਜ਼ਾਰਾ ਹੋ ਗਏ। ਅੱਛਾ ਉਹ ਫਿਰ ਉਹ ਸਾਡੇ ਹਲਮਾਨ ਨੇ ਕਿਹਾ ਤੁਸੀਂ ਜਾਓ। ਸਹੀ ਸਹੀ ਜ਼ਾਹਰ ਹੋ ਗਏ ਸੀ ਉਹ। ਜ਼ਾਹਰ ਸਹੀ ਹੋ ਗਿਆ। ਚੰਗਾ ਦੀਨ ਥਾ। ਅੱਛਾ ਬਜ਼ੁਰਗੋ ਆਪਣੇ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀ? ਉੱਥੇ ਹਾਂਜੀ ਮੇਰਾ ਪਿਓ ਵਿਆਹਿਆ ਸੀ ਜ਼ਿਲ੍ਹਾ ਰੋਹਤਕ। ਅੱਛਾ ਪਿੰਡ ਦਾ ਨਾਂ ਸੀ ਗੰਗੇਸਰ। ਗੰਗੇਸਰ। ਨਾਨਕੇ ਆਪਣੇ ਉੱਥੇ ਸੀ ਗੰਗੇਸਰ। ਨਾਨਕੇ ਮੇਰੇ ਗੰਗੇਸਰ ਤੇ। ਅੱਛਾ ਚਾਚਾ ਮੇਰਾ ਵਿਆਹਿਆ ਸੀ ਸੰਧ ਅੱਛਾ 12 ਕੋਟ। ਸਹੀ। ਫੁੱਫੀਆਂ ਮੇਰੀ ਵਿਆਹੀ ਸੀ ਬੌਲੇ। ਉਹ ਹੂੰ ਕੋਈ 5-6 ਕੋਟ था। ਅੱਛਾ मेरे प्यो के जेड़े मामे थे ना नानके, ਹਾਂਜੀ वो यूपी में थे जिथे मैं गया। ਅੱਛਾ ਤੁਹਾਡੀ ਸ਼ਾਦੀ ਯੂਪੀ 'ਚ ਹੋਈ? यूपी च हुई। सही। इथों 10 साल बाद गए। ਅੱਛਾ ਜਦੋਂ ਪਾਕਿਸਤਾਨ ਬਣਿਆ ਉਸ ਤੋਂ ਬਾਅਦ 10 ਸਾਲ ਬਾਅਦ ਸ਼ਾਦੀ ਹੋਈ? बाद गए 62 साल ही गए। सन 62 ਅੱਛਾ ਸਨ 62। मेरी शादी हुई। फिर असीं अपने पुराने पिंड गए। ਅੱਛਾ करनाल भी फिरे टुरे, एक रात रहे। ਅੱਛਾ ਉਹ ਵੀ ਤੁਹਾਡੇ ਕੋਲ ਸਾਰੀਆਂ ਗੱਲਾਂ ਪੁੱਛਦੇ ਆ। ਹੁਣ ਥੋੜਾ ਜਿਹਾ ਇਹ ਦੱਸੋ ਜਿਹੜੇ ਉੱਥੇ ਖੂਹ ਲੱਗੇ ਸੀ ਆਪਣੀਆਂ ਜ਼ਮੀਨਾਂ 'ਚ हाँ ਉਹਨਾਂ ਦੇ ਨਾਂ ਚੇਤਾ ਨੇ? हाँ कुछ ਦੱਸੋ ਹਾਂ। एक तो था टपी वाला खूह। ਅੱਛਾ एक सी हठेरिणा का खूह। इस तरह करके खूह 5-6 थे ਅੱਛਾ ਅੱਛਾ ਜਿਹੜੇ ਉੱਥੇ ਖੱਤਰੀ ਜਾਂ ਹਿੰਦੂ ਰਹਿੰਦੇ ਸੀ, जी। ਬਾਹਮਣ ਰਹਿੰਦੇ ਸੀ, ਉਹਨਾਂ ਦੇ ਕੋਈ ਨਾਂ ਚੇਤਾ ਨੇ? आहो है ਦੱਸਣਾ। आत्मा राम, ਅੱਛਾ बद्री, ਹੂੰ हरिया, ਅੱਛਾ ये 3 भरा सन बामण। ਅੱਛਾ ਬਾਹਮਣ ਸਨ। लीला बामण ਅੱਛਾ वो भी हमारा बड़ा सज्जन था। ਅੱਛਾ ਹੁਣ ਵੀ ਅਸੀਂ ਉन्हीं ਕੋਲ ਰਹੇ ਹਾਂ। ਅੱਛਾ सन 62 ਦੇ 8 ਦਿਨ ਰਹੇ ਹਾਂ। ਉਹਨਾਂ ਦੇ ਕੋਲ। ਉਹਨਾਂ ਦੇ ਕੋਲ ਹੀ ਰਹੇ। ਹੂੰ ਚਾਹ ਪਾਣੀ ਸਾਨੂੰ ਸਿੱਖ ਪਿਆਉਂਦੇ ਰਹੇ ਅੱਛਾ ਤੇ ਬਾਕੀ ਰਹੇ ਹਾਂ ਅਸੀਂ ਬਾਹਮਣਾਂ ਵਾਲਾ। ਸਹੀ ਹੋ ਗਿਆ। ਤੇ ਜਿਹੜੇ ਖੱਤਰੀ ਸਨ ਉਹਨਾਂ ਦਾ ਕੀ ਨਾਂ ਸਨ? ਖੱਤਰੀ ਦਾ ਨਾਂ ਸੀ ਜਿਉਣਾ, ਹੂੰ ਸੰਤੂ, ਹੂੰ ਕਬਾੜੀ, ਸਹੀ। ਮੰਗਲੀ, ਹੂੰ ਜਿਹੜੇ ਸਾਡੇ ਮਹੱਲੇ ਵਿੱਚ। ਅੱਛਾ ਮਹੱਲੇ 'ਚ ਸੀ ਜਿਹੜੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਹੁਣ ਥੋੜਾ ਜਿਹਾ ਦੱਸੋ ਜਦੋਂ 47 ਦੀ ਵੰਡ ਹੋਈ ਉਦੋਂ ਕਿੱਦਾਂ ਪਤਾ ਲੱਗਿਆ ਸਾਰੇ ਪਿੰਡਾਂ ਨੂੰ, ਪਿੰਡ ਵਾਲਿਆਂ ਨੂੰ ਕਿ ਵੀ ਹੁਣ ਇਹ ਪਿੰਡ ਛੱਡਣਾ ਪੈਣਾ ਹੈ, ਪਾਕਿਸਤਾਨ ਬਣ ਗਿਆ? ਉਹ ਜੀ ਪਹਿਲਾਂ ਤੇ ਅਸੀਂ ਪਿੰਡ ਛੱਡਦੇ ਹੀ ਨਹੀਂ ਸਾਂ। ਢਾੜ ਆਉਂਦੀ ਸੀ ਸਿੱਖਾਂ ਹਿੰਦੂਆਂ ਦੀ। ਅੱਛਾ ਇਹ 5-6 ਪਿੰਡ ਵੱਡੇ ਵੱਡੇ ਸਣੇ ਰਲ ਜਾਂਦੇ ਨੇ ਅੱਛਾ ਸੁਰੇ ਕੁਹਾੜੇ ਲੈ ਕੇ। ਹਿੰਦੂਆਂ ਦੀ ਕੋਈ ਜ਼ਰੂਰਤ ਨਹੀਂ ਪਈ। ਅੱਛਾ ਸਾਨੂੰ ਕੱਢਿਆ ਘੁੰਮਟ ਨੇ। ਅੱਛਾ ਉਹ ਗੁਰਖੇ ਆ ਨਾ, ਗੁਰਖੇ ਹਾਂਜੀ ਏਡੇ ਏਡੇ ਹਾਂਜੀ ਨੇਪਾਲੀਏ, ਹਾਂਜੀ ਉਹਨਾਂ ਫਿਰ ਸਾਨੂੰ ਧੱਕੇ ਨਾਲ ਕੱਢਿਆ। ਅੱਛਾ ਅਲੇ ਚਲੋ ਅਨੇ ਗੋਲੀਆਂ ਵਿੱਚ ਛੂਟ ਹੋ ਗਈ। ਹੂੰ ਉੱਥੋਂ ਫਿਰ ਸਾਡਾ ਬੈਲ ਗੱਡੀਆਂ। ਸਵੇਰੇ ਅਸੀਂ ਬੈਠੇ ਅੱਛਾ ਤੇ ਅਸੀਂ ਕਰਨਾਲ ਨੂੰ ਟੁਰੇ। ਸਮਾਨ ਆਪਣਾ ਚੱਕਿਆ? ਚੱਕਿਆ। ਹੂੰ ਡੰਗਰ ਮਾਲ ਤੇ ਛੱਡ ਦਿਆ ਗੱਡੇ ਦੇ ਡੱਗੇ। ਅੱਛਾ ਅਸੀਂ ਫਿਰ ਰਾਤ ਰਹੇ ਮਨਜ਼ੂਰੇ। ਅੱਛਾ ਉੱਥੇ ਹਾਂ ਪੜਾਓ ਲਾਇਆ ਰਾਤ। ਹੂੰ ਅਗਲੇ 12 ਕੋ ਸਾਡੇ ਤੇ ਕਰਨਾਲ ਸੀ। ਅੱਛਾ ਫਿਰ ਅਸੀਂ ਟੁਰੇ ਦਿਨ ਡੁੱਬੇ ਪਹੁੰਚੇ ਕਰਨਾਲ। ਹੂੰ ਅੱਗੇ ਪਿੰਡ ਬੜੇ ਬੈਠੇ ਬੇਬਾ। ਅੱਛਾ ਮੁਸਲਮਾਨਾਂ ਦੇ? ਆਹੋ ਕੱਪ ਅੱਛਾ ਕੈਂਪ ਸੀ। ਕੈਂਪ। ਉਹ ਬਾਬਾ ਜਨ ਵੀ ਬੈਠੇ ਸੀ। ਹੂੰ
ਸਵੇਰੇ ਸਾਨੂੰ ਆਰਡਰ ਹੋ ਗਿਆ, ਚਲੋ ਭਾਈ ਗੱਡੀ ਤਿਆਰ ਆ। ਮਾਲ ਗੱਡੀ ਸੀ, ਬੁੱਢੇ बच्चे जनानियाँ अंदर, जो सामान था बिस्तरे बन के 4 सपेरे वो बनने। हाँ जी। जवान तबका भुट्टे छत का। अच्छा। उत्तों फिर साड़ी गड्डी टुरी शाम में अंबाले के कोल आन के फिर गड्डी साड़ी डकी गई बई इनू वड्डां ठुकांगे। अच्छा। साड़ी गड्डी कामों की होना डक गई। अच्छा। मुसलमाना उस वक्त साढ़े नाल सी बलोच फौजी। अच्छा, बलोच मिलिट्री आ गई थी। आ गई थी। अच्छा। वो आखन लगे भी बाहर नहीं निकलना, असी मरांगे तो तुहाडे नाल कोई आवेगा। अच्छा। ते साढ़े बजुर्ग ये आंदे सन बई 4 सपेरे कुरंग बंडां दे ढेरां दे ढेर सन, क्यों अगे उत्थे 2 गड्डियां। अच्छा, मरे सन उत्थे? आहो, 2 गड्डियां उत्थे ठुकियां सन, मारे थे। तुसी ते छत उत्ते बैठे होने हो? नहीं, मैं अंदर सा। अच्छा, तुसी अंदर सी? हाँ, क्यों मैं बच्चा में श्यामल था ना। अच्छा अच्छा। मैं वेंदा रहा सारा कुछ, रात का टाइम था। अच्छा। चांदनी रात थी। उत्थों फिर ये कम्मों की गड्डी फिर राबता कायम होए घूमटा के। अच्छा। ये फिर गड्डी कड्डी फिर असी भाई जी साड़ी गड्डी फिर उत्थों टुरी। अच्छा। डीसी बोलिया मैं थोड़ी ऐसी तैसी कर दियांगा, गड्डी नूं फौरन लाहौर पहुंचाओ। अच्छा, डीसी बोलिया? डीसी। उन्हें फिर इंजन लाए 2 काले इंजन सन। अच्छा। पहला एक ही सी। लवी मैं वेंदा रहा, जागदा रहा, फिर इन्नक तेज साड़ी गड्डी खड़ी, 2 इंजन झुक के। अच्छा। फिर लाहौर आए असी अगले दिन। अच्छा। फिर आंगरा मारे। सही। मुसलमाना ने। हाँ जी। उत्थे फिर जेडे खड़ियाटी खड़े, कोई रोटी लै, कोई ये लै, वो लै, उन्हें वंडियां चुंडियां। फिर असी कैंबलपुर वाह फैक्ट्री में। अच्छा। साड़ी गड्डी उत्थे लाई, लवी इत्थे बह गए। असी 11 महीने रहे वाह कैंप। अच्छा। उतों उठे फिर सिंध गए, जिला नवाबशाह। अच्छा। उत्थे कोई 1.5 साल रहे। उतों फिर टुरे सरगोडे आए कसाब। अच्छा। कसाब तो 8 मील परा थड़। उतों फिर खिल्लरपुर गए। अच्छा। कोई साढ़ा कोई 100 घर कोटली आ गया। अच्छा। कोई अक्साबाद, कोई किटे, कोई रंगपुर, कोई नूरपुर, कोई कलूरकोट, खिल्लरपुर, पिंड से ढेर बड़ा। इस तरह करके। अच्छा बजुर्गो, ਜਦੋਂ ਤੁਸੀਂ ਲੋਕ ਇਸ ਪਿੰਡ ਆਏ ਹੋ जी, ਇਹ ਕੋਟਲੀ ਰੂੜਾ, जी ਇਹ ਹਿੰਦੂਆਂ ਦਾ ਪਿੰਡ ਸੀ ਕਿ ਸਿੱਖਾਂ ਦਾ ਸੀ? खटरिया का, रूडे खटरी का। ਅੱਛਾ, ਖੱਤਰੀ ਦਾ ਸੀ। ताई तो रूडे का नाम चलता। ਅੱਛਾ। रूडे की कोटली ये खटरी सी। ਇਹਦੇ ਮਕਾਨ ਪੱਕੇ ਸਨ? पक्के सन, बाजार सन, दुकाना सन। अच्छा। ये बाढ़ के जेड़े जट ने पिंडा के, हाँ जी, इन्हां दी बूटियां करते हैं। अच्छा। खटरी हर जगह मोटा हुंदा। हाँ जी। हर जगह इन्हां दे वाण फटदे हन जट जेड़े आजा चौधरी होए। सही 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 सही। अच्छा बजुर्गो, ਹੁਣ ਮੈਨੂੰ ਇਹ ਦੱਸੋ, ਜਦੋਂ 47 ਦੀ ਵੰਡ ਹੋ ਗਈ, ਤੁਸੀਂ ਲੋਕ ਇੱਥੇ ਸੈੱਟ ਹੋ ਗਏ, ਸਾਡੇ ਤੇ ਤੁਹਾਡੀ ਸ਼ਾਦੀ ਦਾ ਪ੍ਰੋਗਰਾਮ ਕਿੱਦਾਂ ਬਣ ਗਿਆ ਕਿ ਇੰਡੀਆ ਤੁਹਾਡੀ ਸ਼ਾਦੀ ਕਰਨੀ? फिर वो राह खुल गए, पासपोर्ट शुरू हो गए। अच्छा। भी आओ ते जाओ 3 महीना वास्ते। ਤੁਹਾਡੀ ਰਿਸ਼ਤੇਦਾਰੀ ਹੈਗੀ ਸੀ ਹਲੇ ਉੱਥੇ? हाँ, मेरे प्यो के नानके थे ना। अच्छा, ਉਹ ਨਹੀਂ ਉੱਠੇ ਨਾ? ਉੱਠੇ ਹੀ ਆ ਨਾ। ਅੱਛਾ। ਇੱਥੇ ਉਸ ਵਕਤ ਜਨਾਨੀਆਂ ਦੀ ਕਮੀ ਨਹੀਂ ਸੀ ਪੂਰੀ ਹੁੰਦੀ, ਨਹੀਂ ਸੀ ਸਾਗ ਲੱਭਦੇ। ਔਰਤਾਂ ਵੱਡੀਆਂ ਜੂ ਗਈਆਂ ਸੀ? ਵੱਡੀਆਂ ਗਈਆਂ, ਕੋਈ ਡੁੱਬ ਕੇ ਮਰ ਗਈਆਂ। ਇੱਕ ਗੱਡੀ ਰੋਜ਼ ਦੀ ਬੰਦਿਆਂ ਦੀ ਜਾਂਦੀ ਸੀ ਯੂਪੀ 'ਚ,
ਇੱਕ ਰੋਜ਼ ਵਿਆਹ ਕੇ ਆਉਂਦੀ ਇੱਥੇ ਹਾਂ ਪਾਕਿਸਤਾਨ में। ਅੱਛਾ फिर ਹੁਣ ਤੈਨੂੰ ਪਤਾ ਹੈ ਹਰ ਬਲਾਡਰੀ 'ਚ ਹਾਂਜੀ ਕੁੜੀਆਂ ਦਾ ਵਾਧਾ ਹੋ ਗਿਆ। ਹਾਂਜੀ ਨਾ ਸਾਨੂੰ ਜ਼ਰੂਰਤ ਰਹੀ ਜਾਣ ਦੀ, ਅੱਛਾ ਨਾ ਸਾਨੂੰ ਮੁੰਡੇ ਵਿਆਹਣ ਦੀ ਲੋੜ ਪਈ। ਜਦੋਂ ਤੁਸੀਂ ਗਏ ਹੋ 1962 ਚ ਗਏ ਹੋ? 3 ਫੇਰੇ ਲਾਏ ਨਾ। ਪਹਿਲਾ ਫੇਰਾ ਕਿਦੋਂ ਲਾਇਆ ਸੀ? ਪਹਿਲਾ ਫੇਰਾ ਸਨ 62। ਅੱਛਾ 62 ਚ ਲਾਇਆ। ਉਦੋਂ ਕੌਣ ਕੌਣ ਗਿਆ ਸੀ ਤੁਹਾਡੇ ਨਾਲ ਸ਼ਾਦੀ ਦੇ ਪ੍ਰੋਗਰਾਮ 'ਚ? ਮੇਰਾ ਪਿਓ ਹੂੰ ਬੜਕਟ, ਅੱਛਾ ਸਿਰਫ 2 ਹੀ ਬੰਦੇ ਜਾਂਦੇ ਨੇ, ਉੱਥੇ ਜਨਤੇ ਨਹੀਂ ਸੀ ਨਾ ਜਾਂਦੇ। ਅੱਛਾ ਫਿਰ 66 'ਚ ਗਏ, ਫਿਰ 71 'ਚ ਗਏ। ਅੱਛਾ ਜਦੋਂ 71 ਵਾਲਾ ਜੰਗ ਹੋਇਆ ਨਾ, ਹਾਂਜੀ ਉਸ ਤੋਂ ਬਾਅਦ ਅਸੀਂ ਕੋਈ ਨਹੀਂ ਅੱਛਾ ਨਹੀਂ ਗਏ। ਦੱਸ ਦਿਆ ਅੱਛਾ ਨਹੀਂ ਬਜ਼ੁਰਗੋ, ਜਦੋਂ ਮੈਨੂੰ ਦੱਸੋ, ਜਦੋਂ 62 ਚ ਗਏ ਹੋ ਜੀ। ਤੁਸੀਂ ਆਪਣਾ ਜਿਹੜਾ ਪਿੰਡ ਛੱਡ ਕੇ ਆਏ ਸੀ 47 ਵੇਲੇ, ਹਾਂ ਉੱਥੇ ਗਏ ਸੀ ਤੁਸੀਂ? ਬਿਲਕੁਲ ਗਏ, 8 ਦਿਨ ਰਹੇ। ਪਹਿਲੇ ਆਪਣੇ ਬਜ਼ੁਰਗਾਂ ਦੇ ਮਾਮਿਆਂ ਦੇ ਪਿੰਡ ਗਏ, ਹਾਂ ਉੱਥੇ ਸ਼ਾਦੀ ਹੋ ਗਈ। ਫਿਰ ਅਸੀਂ ਹੂੰ ਹਾਜ਼ਰੀ ਦੇ ਕੇ ਨਾ ਥਾਣੇ 'ਚ, ਹਾਂਜੀ ਫਿਰ ਅਸਾਂ ਹਾਜ਼ਰੀ ਦਿੱਤੀ ਨਿਸੰਗ ਕੇ ਥਾਣੇ में। ਅੱਛਾ ਫਿਰ ਅਸੀਂ ਆਪਣੇ ਪਿੰਡ ਗਏ। ਅੱਛਾ ਜੱਟ ਥਾਣੇਦਾਰ ਤਾਂ ਅੱਛਾ ਉਹ ਬੋਲਿਆ ਵੀ ਵੇਖੋ ਹੁਣ ਘੁੰਮਤਾਂ ਦਾ ਸਲੂਕ ਹੈ, ਅੱਛਾ ਜਿਹਦਾ ਕੋਈ ਮਾਲ ਰਹਿ ਗਿਆ ਹਾਂਜੀ ਦੱਬ ਕੇ ਗਏ ਹੋ, ਹਾਂਜੀ। ਦੇ ਕੇ ਗਏ ਹੋ, ਹੂੰ ਸਾਨੂੰ ਦੱਸੋ ਤੇ ਅਸੀਂ ਦਵਾਂਗੇ। ਅੱਛਾ ਮੇਰਾ ਪਿਓ ਬੋਲਿਆ ਜੀ ਆਹ ਕਿਸੇ ਕੋਲ ਲੈਣੀ ਕੁਛ ਨਹੀਂ, ਕੁਛ ਨਹੀਂ ਲੈਣਾ। ਅਸੀਂ ਮਿਲਣਾ। ਅੱਛਾ ਉਹ ਥਾਣੇਦਾਰ ਨੇ ਬੜਾ ਜ਼ੋਰ ਲਾਇਆ, ਹੂੰ ਮੈਨੂੰ ਵੀ ਕਿਹਾ ਅੱਛਾ ਅਗੇ ਤੇ ਨਹੀਂ ਮੰਨਦਾ, ਤੂੰ ਹੀ ਦੱਸ, ਅੱਛਾ ਲੋੜ ਸਾਡੀ ਪੈ ਜਾਣੀ ਹੈ ਤੁਹਾਨੂੰ, ਹੂੰ ਤੁਹਾਨੂੰ ਕਿਸੇ ਨੇ ਕੱਖ ਨਹੀਂ ਦੇਣਾ, ਅੱਛਾ ਆਹਾਂ ਤੁਹਾਨੂੰ ਦਵਾਣੇ ਨੇ, ਇਹ ਘੁੰਮਦਾ ਦਾ ਕਾਨੂੰਨ ਹੈ। ਅੱਛਾ ਮਗਰ ਨਹੀਂ ਜੀ ਆਹ ਲੈਣੀ ਕੁਛ ਹਾਂ ਪੁੱਛਿਆ। ਫਿਰ ਤੁਹਾਡੇ ਨਾਲ ਪੁਲਿਸ ਗਈ ਸੀ ਪਿੰਡ? ਨਹੀਂ, ਤੁਸੀਂ ਬਾਪ ਬੇਟਾ ਦੋਨੇ ਗਏ? ਦੋ ਹੀ ਗਏ। ਜਦੋਂ ਉੱਥੇ ਗਏ ਹੋ, ਹਾਂ ਸਭ ਨੂੰ ਪਹਿਲੇ ਕੌਣ ਮਿਲਿਆ ਤੁਹਾਨੂੰ ਉੱਥੇ? ਸਾਨੂੰ ਮਿਲਿਆ, ਅਸੀਂ ਗਏ ਹਿੰਦੂਆਂ ਦੇ ਘਰ, ਅੱਛਾ ਜਿਹੜੇ ਉੱਥੇ ਬੈਠੇ ਸਨ, ਅੱਛਾ ਸਾਡੇ ਸੱਜਣ ਪਿਆਰੇ, ਕੀ ਨਾਂ ਸੀ ਉਹਨਾਂ ਦੇ? ਨੰਨੂ, ਹਾਂ ਸਮੈਰੂ, ਅੱਛਾ। ਉਹ ਭਰਾ ਸਨ। ਜਦੋਂ ਉਹਦੇ ਨਾਲ ਪਹਿਲੀ ਵਾਰੀ ਮੁਲਾਕਾਤ ਹੋਈ ਜਾ ਕੇ, ਪਹਿਲੀ ਉਹਨਾਂ ਨੇ, ਉਹ ਤੇ ਹੈਰਾਨ ਹੋ ਗਏ ਹੋਣੇ ਨੇ। ਹੈਰਾਨ ਹੋ ਗਏ, ਜੱਫੀਆਂ ਪਾਵਾਂ, ਰੋਵਾਂ, ਹੁਣ ਕੀ ਘਰ ਵਾਲੀਆਂ ਵੀ ਰੋਵਾਂ। ਆਹੋ, ਅੱਛਾ ਚੌਧਰੀ ਆ ਗਏ, ਚੌਧਰੀ ਪਿੰਡ ਦੇ ਮਾਲਕ ਆ ਗਏ ਨੇ। ਆ ਗਏ। ਹੂੰ ਉੱਥੇ ਰੋਟੀ ਖਾ ਖੂ ਕੇ ਫਿਰ ਇੱਕ ਬਲਾਦਰੀ ਦਾ ਸੀ ਵਿਆਹ, ਅੱਛਾ ਉਹ ਸਾਨੂੰ ਲੈ ਗਏ। ਅੱਛਾ ਮੈਂ ਆਪਣੇ ਪਿਓ ਨੂੰ ਬੋਲਿਆ ਤੇ ਹਿੰਦੂ ਵੀ ਸਾਡੇ ਨਾਲ, ਅੱਛਾ ਵੀ ਚਲੋ ਅਸੀਂ ਆਏ। ਵੱਡੀ ਗਲੀ ਸੀ। ਹੂੰ ਮੈਂ ਆਪਣੇ ਪਿਓ ਨੂੰ ਬੋਲਿਆ, ਮੈਂ ਕਿਹਾ ਮੈਨੂੰ ਉਹ ਗਲੀ ਦੱਸ ਜਿਹੜੀ ਸਾਡਾ ਘਰ ਹੈ। ਹੂੰ ਆ ਗਲੀ ਹੈ ਤੇ ਆ ਜਾਂਦੀ ਹੈ। ਅੱਛਾ ਮੈਂ ਫਿਰ ਉਸ ਵੱਡੀ ਗਲੀ ਚੋਂ ਇੰਜ ਗਲੀ ਪਰਲੀ, ਅੱਛਾ ਉੱਥੇ ਖਲੋ ਗਿਆ। ਹੂੰ ਮੈਂ ਕਿਹਾ ਵੀ ਆ ਸਾਡਾ ਘਰ। ਹੂੰ ਮੈਨੂੰ ਆਖਣ ਲੱਗੇ ਦੱਸ ਖਲੋਤਾ ਕਿਉਂ ਆ? ਅੱਛਾ ਮੈਂ ਕਿਹਾ ਵੀ ਸਾਡਾ ਘਰ ਇਹ ਹੀ ਹੈ। ਪਛਾਣ ਲਿਆ ਤੁਸੀਂ? ਪਛਾਣ ਲਿਆ। ਉਹ ਹਾਸੇ, ਆਖੋ ਤੇਰੇ ਸਦਕੇ ਤੂੰ ਤੇ ਬਈ ਬੜਾ ਸਿਆਣਾ। ਹੂੰ ਮੈਂ ਕਿਹਾ ਉਹ ਫਲਾਣਾ ਬੰਦਾ, ਫਲਾਣਾ ਬੰਦਾ। ਆਖਾ ਉਚਨਾ ਨੂੰ ਊਧਮ ਸਿੰਘ ਕੱਕੜਾਂ ਦਾ ਹਾਂਜੀ ਗੱਭਰੂ ਛੋੜ, ਉਹਨਾਂ ਦਾ ਜਿਹੜਾ ਮੁੰਡਾ ਸੀ। ਹਾਂ, ਅੱਛਾ। ਉਹ ਅੰਦਰੋਂ ਆ ਗਿਆ। ਅੱਛਾ ਇਹ ਸਾਡਾ ਭਰੇਵਾ ਪਾਕਿस्तान का, हम्म उन्हें छान लिए हुए हैं पाकिस्तान के। अच्छा मैंने बोला भाई चौधरी किवें खड़िया गली च? मैं कहा भी सरदार ये घर कभी साढ़े सन। ओए ओए ओए। आकाज मेरे प्यो ने बोलिया चाचा आओ। हिंदू ने बोलिया जा इतों भज। अच्छा मेरे परौने मेरे घर आए गए। अच्छा ਉੱਥੇ ਗਏ, ਅੰਦਰ ਮੰਜੀ ਡਾਢੀ ਵਿਹੜੇ 'ਚ ਬਹਿ ਗਏ। ਤੇ ਸਿੱਖ ਕੀ ਸਜਰੀ ਵਿਆਹ ਹੋਇਆ ਮੁੰਡੇ ਦਾ, ਕੁੜੀ ਬੜੀ ਜਵਾਨ ਬਹੁਤੀ। ਅੱਛਾ ਉਹਨੂੰ ਆਖਣ ਲੱਗਾ ਦੁੱਧ ਲਿਆ। ਉਹ ਹਾਸੀ
ਆਖੇ ਸਾਡੇ ਤੁਹਾਡੇ ਘਰ ਦਾ ਪੀ ਲੈਣਗੇ ਅੱਛਾ ਮੁਸਲਮਾਨ, ਉਹ ਭੈਣਗੇ ਪੀਣਗੇ ਕਿਉਂ ਨਾ, ਅੱਛਾ। ਸਾਡੇ ਭਰਾ ਨਹੀਂ। ਅੱਛਾ ਉੱਥੇ ਫਿਰ ਦੁੱਧ ਪੀਤਾ, ਵਾਹ ਬੈਠੇ। ਉਹਨੇ ਕਿਹਾ ਵੀ ਹੁਣ ਜਿੱਥੇ ਮਰਜ਼ੀ ਫਿਰੋ, ਪਰ ਸ਼ਾਮ ਨੂੰ ਇੱਥੇ ਆਉਣਾ ਪੈਣਾ। ਸਹੀ ਸਹੀ। ਜਿੰਨੇ ਦਿਨ ਵੀ ਰਵੋ, ਪਰਾਉਣੇ ਮੇਰੇ ਹੋ। ਅੱਛਾ ਚਲੋ ਜੀ, ਮਗਾ ਜੀ ਫਿਰ ਟੁੱਟ ਗਿਆ। ਉਹਦਾ ਨਾਂ ਚੇਤਾ, ਉਹ ਬੰਦੇ ਦਾ ਨਾਂ ਚੇਤਾ? ਨਾ ਚੇਤਾ ਕੋਈ ਨਹੀਂ। ਅੱਛਾ, ਹੈ ਊਧਮ ਸਿੰਘ ਦੇ ਪੁੱਤਾਂ ਵਿੱਚੋਂ ਹੀ ਸੀ? ਬਿਲਕੁਲ ਉਹੀ ਖਾਨਦਾਨ। ਅੱਛਾ, ਉਹੀ ਖਾਨਦਾਨ। ਅੱਛਾ, ਉਹਨੇ ਸਾਰੀ ਗੱਲਾਂ ਦੱਸੀਆਂ। ਫਿਰ ਸਾਨੂੰ ਵੀ ਸਾਡਾ ਇੰਨਾ ਰਕਬਾ ਸੀ, ਅਸੀਂ ਸਕੌਟੀ ਬੜੇ ਸਾਂ, ਜੰਜਾਂ ਬਰਾਤਾਂ ਨੂੰ ਰੋਟੀ ਦਿੰਦੇ ਸਾਂ, ਸਾਂਭਦੇ ਸਾਂ। ਇੱਥੇ ਵੀ ਮੇਰਾ ਉਹ ਰਕਬਾ ਫਲਾਣਾ ਢਿੰਗੜਾ, ਅਗ ਮੈਂ ਮਾਲਕ ਬੜਾ। ਪੂਰੇ ਪੰਜਾਬ 'ਚ ਨਾਂ ਸੀ ਊਧਮ ਦਾ, ਊਧਮ ਸਿੰਘ ਦਾ। ਮੈਂ ਮਾਲਕ ਅੱਧੀ ਦਚਰ ਕੰਮ, ਪਰ ਮੈਂ ਭਲਾ ਮਾਨਸ। ਆ ਜਿਹੜੇ ਸੈਂਸਰੇ ਵਾਲੇ ਨੇ ਕਪੱਤੇ, ਇੱਕ ਬੱਤੇ ਨੇ ਸੈਂਸਰੇ ਵਾਲੇ। ਫਿਰ ਅਸੀਂ ਵਿਆਹ ਵਾਲੇ ਘਰ ਜਾ ਕੇ ਹੋ ਕੇ, ਫਿਰ ਸਾਹਮਣੇ ਸਾਡੀ ਬੇਲੀ ਸੀ। ਅੱਛਾ, ਉਹਨਾਂ ਦੇ ਘਰੋਂ ਬਾਹਰ ਬੈਠੇ ਸਨ ਗਲੀ 'ਚ। ਅੱਛਾ, ਆਓ ਬਈ ਚੌਧਰੀ, ਆਓ ਚੌਧਰੀ। ਕਿੱਥੋਂ ਆਏ? ਮੈਂ ਕਿਹਾ ਬਈ ਕੋਟ ਜੈਸੰਗ ਤੋਂ। ਉਹ ਉਦੋਂ ਹੀ ਕੋਟ ਜੈਸੰਗ ਹੁੰਦੇ। ਅੱਛਾ, ਅਸੀਂ ਸੈਂਸਰੇ ਦੇ ਹਾਂ। ਮੇਰਾ ਪਿਓ ਬੋਲਿਆ ਵੀ ਸੈਂਸਰੇ ਸਾਡੇ ਕੋਲ ਹੀ ਆ, ਠੇੜੀ ਸੈਂਸੀ ਕੋਲ ਹੀ। ਉਹਨਾਂ ਸਾਡੇ ਨਾਲ ਰਾਬਤਾ ਘੱਟ ਕਰਿਆ। ਉਹਨਾਂ ਨਹੀਂ ਕਿਹਾ, ਰਾਬਤਾ ਨਹੀਂ ਕੀਤਾ ਉਹਨਾਂ ਨੇ ਬਈ ਰਾਤ ਨੂੰ ਆਇਆ ਜੇ ਸਾਡੇ ਪ੍ਰਾਹੁਣੇ ਹੋ, ਇਹ ਹੋ। ਮਿਲੇ ਖੁਸ਼ ਹੋਗਾ। ਅੱਛਾ, ਪਰ ਕੋਈ ਚਾਹ ਨਾ ਪਾਣੀ ਹੁਣੇ ਸਾਨੂੰ ਨਹੀਂ ਪੁੱਛਿਆ। ਬਦਮਾਸ਼ ਸਨ। ਇੱਕ ਸਿੱਖ ਕੋਲ ਗਏ, ਉਹ ਮਕਾਨ ਬਣਾਉਂਦਾ ਹੀ ਪਿਆ। ਉਹ ਆਖਣ ਲੱਗਾ ਵੀ ਚੌਧਰੀ, ਉਹ ਗੱਲ ਇਹ ਹੈ, ਤੁਸੀਂ ਹੋ ਸਾਂਝੇ, ਅਸੀਂ ਤੁਸੀਂ ਭਰਾ ਭਰਾ। ਨਾ ਹਿੰਦੂਆਂ ਦਾ ਕੋਈ ਵਿਗੜਿਆ, ਨਾ ਉਹਨੂੰ ਮੁਸਲਮਾਨਾਂ ਦਾ ਕੋਈ ਵਿਗੜਿਆ। ਜਾਂ ਮਰੇ ਤੁਸੀਂ, ਜਾਂ ਮਰੇ ਅਸੀਂ। ਇੰਜ ਕਰੋ, ਸ਼ਾਮ ਨੂੰ ਇੱਥੇ ਆਉਣਾ ਕਰਨਾ। ਅੱਛਾ, ਉਹਨੇ ਵੀ ਕਿਹਾ ਕਿ ਤੁਸੀਂ ਸਾਡੇ ਮਹਿਮਾਨ ਹੋ? ਬਿਲਕੁਲ। ਅਸੀਂ 8 ਦਿਨ ਰਹੇ ਹਾਂ। ਗਏ ਅਸੀਂ ਸ਼ਾਮ ਨੂੰ ਕੋਈ ਨਹੀਂ, ਪਰ ਜਿੱਥੇ ਵੀ ਅਸੀਂ ਬੈਠੇ ਹੋਈਏ, ਹਾਂਜੀ, ਚਾਹ ਜ਼ਰੂਰ ਉਹਨਾਂ 3 ਵਜੇ ਭੇਜ ਦਿੱਤੀ। 8 ਦਿਨ ਪੂਰਾ। 8 ਦਿਨ ਕਿਹਦੇ ਘਰ ਰਹੇ ਤੁਸੀਂ? ਬਾਹਮਣਾ ਦੇ। ਅੱਛਾ, ਬਾਹਮਣਾ ਦੇ। ਸਹੀ। ਉੱਥੇ ਹੀ ਬਸ ਫਿਰ ਸਾਰਾ ਪਿੰਡ ਅੱਜ ਤਾਂ ਹੰਬੇ ਘਰ ਘਰ ਫਿਰਾਂ ਤੇ। ਅੱਛਾ, ਸਾਰੇ ਪਿੰਡ ਫਿਰੇ ਅਸੀਂ, ਮੈਨੂੰ ਭੁਖੰਡਾ ਫਿਰਿਆ। ਫਿਰ ਮੈਂ ਕੋਈ 5-7 ਬੰਦੇ ਖੱਤਰੀ, ਹਾਂਜੀ, ਪਛਾਣੇ। ਮੈਂ ਆਪਣੇ ਪਿਓ ਨੂੰ ਬੋਲਿਆ, ਮੈਂ ਕਿਹਾ ਫਲਾਣਾ ਨਾਂ ਨਹੀਂ? ਅਕਾ। ਮੈਂ ਕਿਹਾ ਫਲਾਣਾ ਨਹੀਂ? ਅਕਾ। ਮੈਂ ਕਿਹਾ ਮੇਰੇ ਸਾਰੀ ਯਾਦ। ਮੈਂ ਆਪਣਾ ਮਕਾਨ ਪਛਾਣਿਆ। ਤਕਰੀਬਨ ਮੇਰੀ 84-85 ਸਾਲ ਉਮਰ ਹੈ। ਹਾਂਜੀ, ਉਦੋਂ 10-12 ਸਾਲ ਦੇ ਸੀ ਤੁਸੀਂ? ਉਦੋਂ ਸਾਂ ਮੈਂ 10-12 ਸਾਲ। ਹਾਂਜੀ। ਜਿਹੜੇ ਖੱਤਰੀਆਂ ਦੇ ਤੁਹਾਡੀ ਉਮਰ ਦੇ ਬੱਚੇ ਸਨ, ਜਿਹੜੇ ਉਹ ਖੇਡਦੇ ਸੀ ਤੁਸੀਂ ਪਿੰਡ ਇਕੱਠੇ, ਉਹ ਮਿਲੇ ਸਨ? ਉਹ ਕੋਈ ਮਿਲਿਆ, ਕੋਈ ਨਹੀਂ। ਕੋਈ ਨਾਂ ਚੇਤਾ ਆਪਣੇ ਯਾਰਾਂ ਦੇ? ਆਹੋ, ਯਾਰਾਂ ਦਾ ਨਾਂ ਸੀ ਪਰਮੱਲਾ। ਅੱਛਾ। ਦਿਸਾ, ਮੋਮਨ। ਅੱਛਾ, ਹਿੰਦੂਆਂ ਦਾ ਨਾਂ ਇਹ ਹੀ ਸੀ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਫਿਰ ਤੁਸੀਂ 8 ਦਿਨ ਬਾਅਦ ਵਾਪਸ ਆਏ ਪਾਕਿਸਤਾਨ ਸ਼ਾਦੀ ਕਰਕੇ? ਨਹੀਂ ਨਹੀਂ, ਦਚਰ ਰਹੇ ਅਸੀਂ 8 ਦਿਨ। ਅੱਛਾ, 8 ਦਿਨ ਦਚਰ ਰਹੇ। ਇੱਕ ਰਾਤ ਫਿਰ ਆਉਂਦੇ, ਸਾਡੇ ਪਿੰਡ ਦਾ ਸੀ ਤਰਖਾਨ। ਅੱਛਾ। ਉਹ ਮਿਲ ਗਿਆ। ਉਹ ਆਖਣ ਲੱਗਾ ਵੀ ਇੱਕ ਰਾਤ ਮੇਰੇ ਕੋਲ ਰਹੋ। ਅੱਛਾ। ਇੱਕ ਰਾਤ ਰਹੇ ਕਰਨਾਲ। ਅਗਲੇ ਦਿਨ ਫਿਰ ਜਿੱਥੇ ਮੈਂ ਵਿਆਹ ਸਾਂ, ਹਾਂਜੀ, ਉੱਥੇ। ਅੱਛਾ, ਉੱਥੇ ਆ ਗਏ? ਉੱਥੇ ਰਹੇ ਅਸੀਂ 2-2.5 ਮਹੀਨੇ। ਅੱਛਾ। 3 ਮਹੀਨਿਆਂ ਦੀ ਵੀਜ਼ਾ ਸੀ? ਵੀਜ਼ਾ ਸੀ। ਫਿਰ ਤੁਸੀਂ ਆਏ। ਉਸ ਤੋਂ ਬਾਅਦ ਜਦੋਂ ਤੁਹਾਡੀ ਸ਼ਾਦੀ ਹੋ ਗਈ, ਕਿੰਨੇ ਸਾਲਾਂ ਬਾਅਦ ਫਿਰ ਤੁਸੀਂ ਉੱਥੇ ਗਏ? 2 ਸਾਲ ਬਾਅਦ। 2 ਸਾਲ ਬਾਅਦ? ਉਸ ਤੋਂ ਉਦੋਂ ਵੀ ਫਿਰ ਤੁਸੀਂ ਪਿੰਡ ਗਏ ਸੀ? ਮੇਰਾ ਪਿਓ ਗਿਆ ਸੀ। ਅੱਛਾ, ਪਿਓ ਗਿਆ ਸੀ। ਮੈਂ ਵੇਖ ਆਇਆ ਸਭ ਕੁਝ। ਅੱਛਾ।
ਤੇ ਜਦੋਂ 71 ਚ ਆਖਰੀ ਵਾਰੀ ਗਏ ਸੀ ਹਾਂ ਉਦੋਂ ਵੀ 3 ਮਹੀਨੇ ਦਾ ਵੀਜ਼ਾ ਲੱਗਾ ਸੀ? 3 ਮਹੀਨੇ ਦਾ। ਅੱਛਾ, ਉਦੋਂ ਵੀ ਤੁਸੀਂ ਫਿਰ ਪਿੰਡ ਗਏ 71 ਚ? ਗਏ ਹਾਂ, 2-3 ਬੰਦੇ ਹੋਰ ਸਨ ਮੇਰੇ ਨਾਲ। ਅੱਛਾ। ਮੇਰਾ ਪਿਓ ਨਾਲ ਨਹੀਂ ਸੀ, ਹੂੰ। ਪਰ ਉਹ ਅਸੀਂ ਭੇਟੀ ਵੀ ਗਏ। ਅੱਛਾ, ਮੈਂ ਲੈ ਕੇ ਤੋੜ ਗਿਆ। ਉਸੇ ਖਤਰਿਆਂ ਦੇ ਘਰ ਉਹ ਸਿੱਖਾਂ ਬੜਾ ਪਿਆਰ ਕਰੇ, ਫਿਰ ਉਸੇ ਤਰ੍ਹਾਂ ਹੀ ਉਹਨਾਂ ਨੇ ਪਿਆਰ ਦਿੱਤਾ। ਬੇਸਾਬਾ ਪਿਆਰ। ਅੱਛਾ ਬਜ਼ੁਰਗੋ, ਉਸ ਪਿੰਡ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਹੁਣ ਕਿੱਥੋਂ ਕਿੱਥੋਂ ਦੇ ਲੋਕ ਉੱਥੇ ਵਾਸੀ? ਇੱਕ ਤੇ ਹੋ ਗਏ ਨਾ ਸੈਂਸਰੇ ਦੇ, ਇੱਕ ਇੱਥੋਂ ਊਧਮ ਸਿੰਘ ਕੱਕੜਾਂ ਵਾਲੇ ਦੇ, ਤੇ ਬਾਕੀ ਕਿੱਥੋਂ ਕਿੱਥੋਂ ਦੇ ਸਨ? ਕੁਛ ਹਰਣਾ ਬਰਣਾ ਹੈ, ਅੱਛਾ। ਲਾਲ ਕੀ ਸੇਕੂ ਪਰਿਆਲੇ। ਅੱਛਾ। इन पिंडा के तरह के कोई पिंडा के एक पिंड में ਜਦੋਂ 71 ਚ ਗਏ ਉਦੋਂ ਮਸਜਿਦਾਂ ਉਂਝ ਹੀ ਸੀ ਖਲੋਤੀਆਂ ਕਿ ਸ਼ਹੀਦ ਕੀਤੀਆਂ ਗਈਆਂ? मस्जिद उदो थी। एक मस्जिद जेडी थी ना, हाँ जी, उन्हें सोने का कलश कुलस चंगी फब्बी थी। अच्छा। वो थी। दूजे च अपना कुट्टे फिरा, अच्छा, खोटे बनना, अच्छा, सलामी दरसी च ਉੱਥੇ ਖੋਟੇ ਬੰਨਾ। ਉੱਥੇ ਦੁੱਖ ਤੇ ਲੱਗਾ ਹੋਣਾ। ਤੇ ਦੁੱਖ ਥੋੜਾ ਤਾਂ ਹੁੰਦਾ, ਸਾਡੀ ਤੇ ਉਹ ਚੀਜ਼ਾਂ ਮੁਸਲਮਾਨਾਂ। ਓਹੋ। ਅਸੀਂ ਇਹ ਮਸਜਿਦ 'ਚ ਗਏ। ਹਾਂਜੀ। ਬਾਹਰ ਖੜੇ, ਅੰਦਰ ਕੁੱਤਾ ਭੱਜਿਆ ਆਇਆ। ਅੱਛਾ। ਸਿਰਫ ਇੱਕ ਮਸੀਹ, ਉਹਨੂੰ ਝੰਡਰਾ ਠੁਕਿਆ। ਇੱਕ ਘਰ ਟੇਲੀਆਂ ਦਾ ਮੁਸਲਮਾਨ ਉਸ ਪਿੰਡ ਦੇ ਵਿੱਚ। अच्छा, और कोई? वो की नाम सी उस तेली दा? उसका तेली का नाम था बशीर। अच्छा, बशीर। ਉਹਦੀ ਫੈਮਿਲੀ ਅੱਜ ਵੀ ਉਸੇ ਪਿੰਡ ਰਹਿੰਦੀ ਹੈ? ਇਹ ਕੋਈ ਪਤਾ ਨਹੀਂ। ਅੱਛਾ, ਉਹਨਾਂ ਨੇ ਤੁਹਾਨੂੰ ਦੱਸਿਆ ਕੋਈ ਕਿ ਤੁਸੀਂ ਉਹ ਕਿਉਂ ਨਹੀਂ ਉੱਠੇ? ਹੁੱਕਾ ਪਾ ਕੇ ਮੈਨੂੰ ਦਿੰਦੇ ਰਹੇ। ਨਹੀਂ, ਉਹਨਾਂ ਨੇ ਤੁਹਾਨੂੰ ਦੱਸਿਆ ਕਿ ਉਹ ਕਿਉਂ ਨਹੀਂ ਆਏ ਪਾਕਿਸਤਾਨ? ਕੌਣ? ਉਹ ਬਸ਼ੀਰ ਜਿਹੜਾ ਸੀ। ਬਾਲੇ ਰਹਿ ਗਏ ਬਸ, ਨਹੀਂ ਆਏ। ਪਿੰਡ ਦੇ ਵਿੱਚ ਅੱਗਾਂ ਉੱਗਾਂ ਤਾਂ ਨਹੀਂ ਸਲਾਈਆਂ ਬਾਦੋਂ ਉਹਨਾਂ ਨੇ? ਹਾਂ, ਮਕਾਨਾਂ ਨੂੰ ਅੱਗਾਂ ਉੱਗਾਂ ਤਾਂ ਨਹੀਂ ਸਲਾਈਆਂ ਜਦੋਂ ਤੁਸੀਂ ਲੋਕ ਗਏ ਸੀ? ਨਾ, ਅੱਗ ਲਾਉਣ ਦਾ ਕੀ ਠੁਕ ਸੀ? ਨਹੀਂ, ਕਈ ਚੀਜ਼ਾਂ ਲੋਕ ਪਿੰਡ ਛੱਡ ਦਿੰਦੇ ਸੀ ਨਾ, ਲੁੱਟ ਮਾਰ ਵਾਲੇ ਜਿਹੜੇ ਸੀ ਅੱਗਾਂ ਲਾ ਦਿੰਦੇ ਉਹ ਸੀ। ਸਮਾਨ ਤੇ ਢੁੱਕਤੇ ਪਿੱਟੇ ਗਏ, ਡੰਗਰ ਮਾਰ ਲੈ ਗਏ। ਪਿੰਡ ਦੇ ਹਿੰਦੂ ਲੈ ਗਏ। ਹੁਣ ਤੁਸੀਂ ਆਪਣੇ ਪਿੰਡ ਸਹੁਰਿਆਂ ਦੇ ਦੁਬਾਰਾ ਨਹੀਂ ਗਏ 71 ਤੋਂ ਬਾਅਦ? ਨਹੀਂ, ਉਹਨਾਂ ਦਾ ਰਾਬਤਾ ਹੈਗਾ ਤੁਹਾਡਾ ਰਿਸ਼ਤੇਦਾਰਾਂ ਨਾਲ? ਨਹੀਂ, ਕੋਈ ਨਹੀਂ। ਹੁਣ ਫੋਨ ਸੋਨ ਵੀ ਕੋਈ ਨਹੀਂ। ਸੱਸ ਵੀ ਮਰ ਗਿਆ, ਸਹੁਰੇ ਵੀ ਮਰ ਗਏ। ਇੱਕ ਤੁਹਾਡੇ ਸਾਲਿਆਂ ਦਾ ਕੀ ਨਾਂ ਸੀ? ਇੱਕ ਦਾ ਨਾਂ ਸੀ ਜਾਫਰ। ਅੱਛਾ। ਅਖਤਰ। ਯਾਸੀਨ। ਇਹ ਕਿਹੜਾ ਪਿੰਡ ਸੀ ਜਿੱਥੇ ਵਿਆਹ ਹੋਇਆ ਸੀ? ਵੱਡੀ ਭਲੀ। ਵੱਡੀ। ਅੱਛਾ, ਬੜੀ। ਸਹੀ ਹੋ ਗਿਆ। ਚਲੋ ਜੀ, ਅਗਰ ਉਹ ਵੀਡੀਓ ਵੇਖਦੇ ਹੁਣ ਤੁਹਾਡੇ ਨਾਲ ਫੋਨ ਤੇ ਰਾਬਤਾ, ਹੁਣ ਫੋਨ ਤੇ ਵੀ ਕੋਈ ਰਾਬਤਾ ਨਹੀਂ ਹੈ? ਉੱਥੇ ਹੋਰ ਸਾਡਾ ਜੀ ਕੋਈ। ਸਿਰਫ ਤੁਹਾਡੇ ਸਹੁਰਿਆਂ ਦਾ ਪਿੰਡ ਹੀ ਹੈ ਉੱਥੇ? ਉਹ ਵੀ ਯੂਪੀ ਚ। ਅੱਛਾ, ਯੂਪੀ 'ਚ। ਦਰਿਆ ਕੇ ਕੰਢੇ ਤੇ। ਅੱਛਾ ਬਜ਼ੁਰਗੋ, ਥੋੜਾ ਦਿਲ ਤੇ ਕਰਦਾ ਹੋਣਾ ਤੁਹਾਡੇ ਘਰ ਵਾਲੀ ਦਾ ਵੀ ਕਿ ਵੀ ਆਪਣੇ ਮਾਪਿਆਂ ਨੂੰ ਮਿਲਣ ਦਾ ਜਦੋਂ 71 ਤੋਂ ਬਾਅਦ? ਉਹ ਤੜਪ ਕੇ ਮਰ ਗਈ। 12 ਸਾਲ ਉਹਨੂੰ ਫੌਤ ਹੋਈ। ਅੱਛਾ ਅੱਛਾ ਅੱਛਾ। ਫਿਰ ਉੱਥੇ ਜਾਣ ਦਾ ਹੁਣ ਰਾਬਤੇ ਦਾ ਸਾਡਾ ਟੁਕ ਹੀ ਨਹੀਂ ਰਿਹਾ। ਮੁੰਡੇ ਇੱਥੇ ਵਿਆਹੇ ਗਏ ਸਾਰੇ ਚਾਰੇ। ਸਹੀ ਸਹੀ। ਰਾਬਤਾ ਤੇ ਇੰਜ ਖਤਮ ਹੋਇਆ। ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।